ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਵਰ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਇਸ ਰਮਜ਼ਾਨ ਦੇ ਮੁਬਾਰਕ ਮਹੀਨੇ 'ਚ ਜਦੋਂ ਕਿ ਰੋਜ਼ੇ ਚੱਲ ਰਹੇ ਨੇ, ਬਹੁਤ ਸਾਰਿਆਂ ਨੇ ਰੋਜ਼ੇ ਰੱਖੇ ਹੋਣਗੇ, ਉਹਨਾਂ ਸਭ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब अज 23 अप्रैल 2021 10 विसाख नानकशाही संमत 553 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਵ ਟੈਲੀਵਿਜ਼ਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਹੈਪੀ ਵੀਕਐਂਡ ਕਹਿੰਦੇ ਆ ਤੁਹਾਨੂੰ ਸਾਰਿਆਂ ਨੂੰ। ਸੋ ਫਿਰ ਆਪਾਂ ਤੁਹਾਨੂੰ ਮੰਡੇ ਵਾਲੇ ਦਿਨ ਮਿਲਾਂਗੇ ਜਿਹੜੇ ਕਰੰਟ ਇਸ਼ੂ ਹੋਣਗੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਆਪਣਾ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਇੱਕ ਸ਼ੇਅਰ ਦੇ ਨਾਲ। ਉਹ ਇਹ ਹੈ ਕਿ तुमने ही तो चुना था उसे कत्ले आम का हुनर देखकर आज क्यों परेशान हो लाशों का ढेर देखकर। ਸੋ ਵਿਊਅਰਸ, ਜਿਸ ਤਰ੍ਹਾਂ ਕਿ ਭਾਰਤ ਵਿੱਚ ਕਰੋਨਾ ਕਿਆਮਤ ਦਾ ਜਿਹੜਾ ਕਹਿਰ ਹੈ ਉਹ ਵੱਧਦਾ ਹੀ ਜਾ ਰਿਹਾ ਹੈ। ਇਕੱਲੇ ਦਿੱਲੀ ਦੇ ਵਿੱਚ ਪਿਛਲੇ 24 ਘੰਟਿਆਂ ਵਿੱਚ 348 ਮੌਤਾਂ ਹੋਈਆਂ ਨੇ ਔਰ 25,000 ਨਵੇਂ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਸੋ ਭਾਰਤ ਵਿੱਚ ਰੋਜ਼ਾਨਾ ਆ ਰਹੇ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ 4 ਲੱਖ ਤੋਂ ਜ਼ਿਆਦਾ ਹੋ ਗਈ ਹੈ ਔਰ ਰੋਜ਼ਾਨਾ ਲਗਭਗ 4,000 ਮੌਤਾਂ ਹੋ ਰਹੀਆਂ ਨੇ। ਹਸਪਤਾਲਾਂ ਦੇ ਜਿਹੜੇ ਬਰਾਮਦੇ ਨੇ, ਸ਼ਮਸ਼ਾਨ ਘਾਟ ਨੇ, ਕਬਰਸਤਾਨ ਨੇ ਉਹ ਨੱਕੋ ਨੱਕ ਭਰੇ ਹੋਏ ਨੇ ਅਤੇ ਸੜਕਾਂ ਤੇ ਵੀ ਜਿਹੜਾ ਹੁਣ COVID-19 ਨਾਲ ਪੀੜਤ ਜਿਉਂਦੇ ਜਿਹੜੇ ਮਰੀਜ਼ਾਂ ਅਤੇ ਮੁਰਦਿਆਂ ਦੀਆਂ ਜਿਹੜੀਆਂ ਲਾਈਨਾਂ ਨੇ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਸੋ ਹਕੂਮਤੀ ਸਿਸਟਮ ਅਤੇ ਹੈਲਥ ਸਿਸਟਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਕਲੈਸ਼ ਹੋ ਚੁੱਕੇ ਨੇ ਔਰ ਸਿੱਖ ਕੌਮ ਇਸ ਤਰਾਸਦੀ ਦੇ ਵਿੱਚ ਵੀ ਆਪਣੇ ਫਰਜ਼ ਅਦਾ ਕਰ ਰਹੀ ਹੈ। ਸੋ ਨਿਜ਼ਾਮੂਦੀਨ ਦੇ ਗੁਰਦੁਆਰਾ ਸਾਹਿਬ ਵਿੱਚ ਆਕਸੀਜਨ ਦਾ ਜਿਹੜਾ ਲੰਗਰ ਉਹ ਲਾਇਆ ਗਿਆ ਹੈ ਔਰ ਇੱਕ ਰਾਤ ਵਿੱਚ 200 ਤੋਂ ਜ਼ਿਆਦਾ ਮਰੀਜ਼ਾਂ ਦੀ ਜਿਹੜੀ ਹੈ ਜਾਨ ਬਚਾਈ ਗਈ ਹੈ। ਸੋ ਇਸੇ ਤਰ੍ਹਾਂ ਮਸੀਤਾਂ ਨੂੰ ਵੀ ਜਿਹੜਾ ਕੋਵਿਡ ਹਸਪਤਾਲਾਂ ਵਿੱਚ ਬਦਲ ਦਿੱਤਾ ਗਿਆ ਹੈ, ਪਰ ਰਾਮ ਮੰਦਿਰ ਦੇ ਨਾਮ ਤੇ ਨਫ਼ਰਤ ਫੈਲਾਉਣ ਵਾਲੇ ਜਿਹੜੇ ਹਿੰਦੂ ਤਵੀ ਕਿਤੇ ਨਜ਼ਰ ਨਹੀਂ ਆ ਰਹੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਫਸੋਸ ਨਾਲ ਭਰਿਆ ਦਿਲ ਜੀ ਔਰ ਉਹਨਾਂ ਲੋਕਾਂ ਦੀ ਭੀੜ ਜਿਹੜੀ ਲਗਭਗ 13,000 ਮੀਲ ਦੂਰ ਅਸੀਂ ਵੀ ਮਹਿਸੂਸ ਕਰ ਰਹੇ ਹਾਂ। ਹਰ ਉਹ ਸ਼ਖਸ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਦਾ ਹੈ, ਜਿਹੜਾ ਦਿਲ ਰੱਖਦਾ ਹੈ, ਜਿਹੜਾ ਇਸ ਪੀੜ ਨੂੰ ਸਮਝ ਸਕਦਾ ਹੈ, ਉਹ ਦੁਨੀਆ ਭਰ ਦੇ ਵਿੱਚ ਬੈਠਾ ਅਰਦਾਸਾਂ ਵੀ ਕਰ ਰਿਹਾ ਹੈ, ਬੇਬਸੀ ਵੀ ਹੈ। ਪਰ ਜਿਹੜੇ ਹਾਕਮ ਨੇ, ਜਿਨ੍ਹਾਂ ਦੇ ਜ਼ਿੰਮੇ ਸੀ ਕਿ ਉਹਨਾਂ ਨੇ ਆਪਣੀ ਰਿਆਇਆ ਨੂੰ ਸੇਫਟੀ ਪ੍ਰੋਵਾਈਡ ਕਰਨੀ ਹੈ, ਉਹਨਾਂ ਦੇ ਹੈਲਥ ਨਾਲ ਰਿਲੇਟਡ ਸਾਰੇ ਪਾਰਟ, ਕਿਉਂਕਿ ਭਾਰਤ ਦੇ ਵਿੱਚ ਲਗਭਗ ਪਿਛਲੇ 10 ਮਹੀਨੇ ਤੋਂ ਜਿਹੜਾ ਐਮਰਜੈਂਸੀ ਲਾਅ ਹੁੰਦਾ ਹੈ ਐਪੀਡੈਮਿਕ ਨਾਲ ਰਿਲੇਟਡ 1897 ਦਾ, ਉਹ ਇਨਵੋਕ ਕੀਤਾ ਹੋਇਆ। ਲੇਕਿਨ ਇਹਦੇ ਬਾਵਜੂਦ ਜਿਸ ਤਰੀਕੇ ਦੀ ਡਿਜ਼ਾਸਟਰ ਵੱਲ ਸਾਰਾ ਮੁਲਕ ਵੱਧ ਰਿਹਾ, ਕੱਲ੍ਹ ਅਸੀਂ ਕਿਆਮਤ ਲਫ਼ਜ਼ ਇਸਤੇਮਾਲ ਕੀਤਾ ਸੀ, ਉਸ ਤੋਂ ਪਹਿਲਾਂ ਜਿਹੜਾ ਇਹ ਸਾਹਮਣੇ ਆਇਆ ਕਿ ਭਾਈ ਪਰਲੇ ਲਫ਼ਜ਼ ਵੀ ਇਸਤੇਮਾਲ ਹੋਇਆ। ਪਰ ਅੱਜ ਜਦੋਂ ਮੈਂ ਪਿਛਲੇ 2 ਦਿਨ ਦਾ ਪਹਿਲਾਂ ਦਾ ਗਾਰਡੀਅਨ ਜਿਹੜਾ UK ਦਾ ਪ੍ਰੋਮੀਨੈਂਟ ਅਖਬਾਰ ਹੈ ਉਹਨਾਂ ਦਾ ਟਾਈਟਲ ਦੇਖ ਰਿਹਾ ਸੀ ਤੇ ਉਹਨਾਂ ਨੇ ਵੀ ਲਗਭਗ, ਅਸੀਂ ਜਦੋਂ ਕੋਈ ਗੱਲ ਕਹਿੰਦੇ ਹਾਂ ਸ਼ਾਇਦ ਕਈਆਂ ਨੂੰ ਲੱਗਦਾ ਹੋਏ ਵੀ ਅਸੀਂ ਬਾਇਜ਼ ਰੱਖਦੇ ਹਾਂ,
ਉਹਨਾਂ ਨੇ ਵੀ ਇਸ ਗਾਰਡੀਅਨ ਦੇ ਵਿੱਚ ਜਿਹੜਾ ਆਰਟੀਕਲ ਇਹ ਜੋ ਉੱਥੇ ਚੱਲ ਰਿਹਾ ਉਹਦੇ ਬਾਰੇ ਦਿੱਤਾ ਹੈ, ਦਾ ਸਿਸਟਮ ਹੈਜ਼ ਕਲੈਪਸਡ ਇੰਡੀਆਜ਼ ਡਿਸੈਂਟ ਇਨਟੂ ਕੋਵਿਡ ਹੈਲ। ਹੁਣ ਕਿਆਮਤ ਤਾਂ ਇਸ ਧਰਤੀ ਤੇ ਆਂਦੀ ਹੈ, ਲੇਕਿਨ ਇਹ ਕੋਵਿਡ ਹੈਲ ਲਫ਼ਜ਼ ਇਹ ਦੱਸਦਾ ਹੈ ਕਿ ਭਾਈ ਇਸ ਨਰਕ ਨੇ, ਇਸ ਦੋਜ਼ਖ ਦੀ ਅੱਗ ਨੇ ਕਿਵੇਂ ਦਿੱਲੀ ਤੋਂ ਲੈ ਕੇ ਕੇਰਲਾ ਤੱਕ 1,350,000,000 ਲੋਕਾਂ ਨੂੰ ਆਪਣੀ ਚਪੇਟ 'ਚ ਲੈ ਲਿਆ। ਇਹ ਠੀਕ ਹੈ ਕਿ ਇਸ ਵੇਲੇ ਦਿੱਲੀ ਦੇ ਵਿੱਚ, ਕਿਉਂਕਿ ਦਿੱਲੀ ਫੋਕਸ ਵੀ ਹੈ, ਫਿਗਰਸ ਵੀ ਆਉਂਦੀਆਂ ਨੇ, ਮੀਡੀਆ ਵੀ ਕੁਛ ਨਾ ਕੁਛ ਖੱਬਿਓਂ ਸੱਜਿਓਂ ਜਾਂ ਸੋਸ਼ਲ ਮੀਡੀਆ ਰਾਹੀਂ ਖਬਰਾਂ ਬਾਹਰ ਆ ਰਹੀਆਂ ਨੇ। ਅਦਰਵਾਈਜ਼ ਹੁਣ ਤੱਕ ਪਿਛਲੇ ਹਫਤੇ ਤੱਕ ਤਾਂ ਕਿਸੇ ਨੂੰ ਚੇਤਾ ਵੀ ਨਹੀਂ ਸੀ। ਹਾਲਾਂਕਿ ਉਹਨਾਂ ਦੇ ਵੀ ਜਿਹੜੇ ਐਕਸਪਰਟ, ਖਾਸ ਤੌਰ ਤੇ ਜਿਹੜੇ ਇਹਨਾਂ ਦੀ ਆਪਣੀ ਟਾਸਕ ਫੋਰਸ ਬਣਾਈ ਹੋਈ ਸੀਗੀ ਇਸ ਕੋਵਿਡ-19 ਦੇ ਚੱਲਦੇ ਆ ਉਸ ਮਹਾਮਾਰੀ ਐਕਟ ਦੇ ਥੱਲੇ, ਮੈਂ ਉਹਨਾਂ ਦੀਆਂ ਰਿਪੋਰਟਸ ਦੇਖ ਰਿਹਾ ਸੀ। ਉਹਨਾਂ ਨੇ ਵੀ ਵੇ ਬੈਕ ਜਨਵਰੀ ਦੇ ਵਿੱਚ ਕਿਹਾ ਕਿ ਭਾਈ ਇਹਦੀ ਸੈਕੰਡ ਵੇਵ ਦੀ ਪੋਸੀਬਿਲਿਟੀ ਹੈ ਔਰ ਆਕਸੀਜਨ ਜਿਹੜੀ ਹੈ ਉਹ ਸਫੀਸ਼ੀਐਂਟ ਹੋਣੀ ਚਾਹੀਦੀ ਹੈ, ਜਿਹੜੀ ਨਹੀਂ ਹੈ। ਇਹਦੇ ਬਾਵਜੂਦ ਜਿਵੇਂ ਪਹਿਲੇ ਕੁਆਟਰ ਦੇ ਵਿੱਚ ਹੀ ਕਿਵੇਂ 8 ਮਿਲੀਅਨ ਮੀਟ੍ਰਿਕ ਟਨ ਜਿਹੜੀ ਆਕਸੀਜਨ ਹੈ ਉਹ ਐਕਸਪੋਰਟ ਕੀਤੀ ਗਈ ਸਿਰਫ 8 ਕਰੋੜ ਰੁਪਈਏ ਦੇ ਵਿੱਚ, ਕਿਵੇਂ ਸਾਰਾ ਸਿਸਟਮ ਦਿੱਲੀ ਦਾ ਕਲੈਪਸ ਹੋਇਆ। ਪਿਛਲੇ ਕੱਲ ਸਰ ਗੰਗਾ ਰਾਮ ਹਸਪੀਟਲ, ਜਦੋਂ ਤੁਸੀਂ ਹੁਣ ਗੰਗਾ ਰਾਮ ਦਾ ਨਾਂ ਲੈਂਦੇ ਹੋ ਤੇ ਫਿਰ ਕਿੰਨੀ ਵੱਡੀ ਹਸਤੀ ਸੀ ਗੰਗਾ ਰਾਮ, ਜਿਨ੍ਹਾਂ ਦੇ ਨਾਂ ਤੇ ਲਾਹੌਰ ਦੇ ਵਿੱਚ ਵੀ ਹਸਪਤਾਲ ਹੈ, ਉਹਨਾਂ ਦੇ ਨਾਂ ਦੇ ਉਹਨਾਂ ਨੇ ਕਿੰਨੇ ਕੰਮ ਕੀਤੇ ਨੇ। ਮੈਂ ਇੱਕ ਵਾਰ ਉਹਨਾਂ ਦੀ ਉਹ ਬਾਇਓਗ੍ਰਾਫੀ ਦੇਖਦੇ ਹਾਂ, ਮੈਨੂੰ ਹੈਰਾਨੀ ਹੋਈ ਕਿ ਵੀ ਇੱਕ ਬੰਦਾ ਜਿਹਦੇ ਕੋਲ ਇੰਨਾ ਹੁਨਰ ਸੀ, ਜਿਹਨੇ ਪੈਸਾ ਵੀ ਬਣਾਇਆ, ਵੱਡਾ ਇੰਜੀਨੀਅਰ ਸੀ, ਪਰ ਕਿਵੇਂ ਉਹਨੇ ਲੋਕ ਭਲਾਈ ਦੇ ਉੱਤੇ ਕੰਮ ਕੀਤਾ ਔਰ ਕਿਵੇਂ ਅੱਜ ਵੀ, ਔਰ ਇੱਕ ਸਟੇਜ ਤੇ ਇਹ ਵੀ ਜਦੋਂ ਮੁਲਕਾਂ 'ਚ ਮੁਹਿੰਮ ਹੁੰਦੀ ਹੈ ਕਿ ਨਾ ਬਦਲੋ ਨਾ ਬਦਲੋ, ਤੇ ਸਰ ਗੰਗਾ ਰਾਮ ਜਿਹੜਾ ਹਸਪੀਟਲ ਲਾਹੌਰ ਹੈ ਉਹਦਾ ਅੱਜ ਵੀ ਨਾਂ ਗੰਗਾ ਰਾਮ ਹੈ, ਕਿਉਂਕਿ ਲੋਕਾਂ ਨੇ ਕਿਹਾ ਕਿ ਇਹ ਬਿਨਾਂ। ਪਰ ਹੁਣ ਜਿਸ ਮਜ਼ਹਬ ਨਾਲ ਗੰਗਾ ਰਾਮ ਦਾ ਸੰਬੰਧ ਸੀ ਉਹਦੇ ਨਾਂ ਤੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਗੰਗਾ ਰਾਮ ਹਸਪਤਾਲ 'ਚ 24 ਘੰਟਿਆਂ 'ਚ 22 ਕੋਵਿਡ ਪੇਸ਼ੈਂਟ ਮਰ ਜਾਣ ਇਸ ਕਰਕੇ ਕਿ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ। ਇਹ ਗੱਲ ਸ਼ੋਅ ਕਰਦੀ ਹੈ। ਇਹੀ ਹਾਲ ਬਾਕੀ ਹਸਪਤਾਲਾਂ ਦਾ ਹੈ। ਲਖਨਊ ਬਾਰੇ ਮੈਂ ਕਿਹਾ ਸੀ ਕਿ ਕਿਵੇਂ ਉਸ ਦਾ ਨਾਂ ਹੀ ਲਾਸ਼ਨਾਊ ਹੈ ਔਰ ਅੱਜ ਈਵਨ ਉੱਥੋਂ ਲਖਨਊ ਨੂੰ ਹੀ ਰਿਪਰੈਜ਼ੈਂਟ ਕਰਨ ਵਾਲਾ ਬੀਜੇਪੀ ਦਾ ਇੱਕ ਸੀਨੀਅਰ ਐਮਐਲਏ, ਉਸ ਦੀ ਕੋਵਿਡ-19 ਨਾਲ ਮੌਤ ਹੋਈ ਹੈ। ਔਰ ਸਾਡੀ ਟੈਕਨੀਕਲ ਟੀਮ ਵਾਲੇ ਦੱਸ ਰਹੇ ਸੀ ਕਿ ਕਿਵੇਂ ਇੰਸਟਾਗ੍ਰਾਮ ਹੋਏ ਦੂਸਰੇ ਤੇ ਕਿਵੇਂ ਲੋਕ ਹੱਥ ਜੋੜ ਜੋੜ ਕੇ ਜਿਹੜਾ ਹੈ ਉਹ ਅਪੀਲਾਂ ਕਰ ਰਹੇ ਨੇ, ਮੰਗ ਰਹੇ ਨੇ, ਬੈਗ ਕਰ ਰਹੇ ਨੇ ਕਿ ਭਾਈ ਸਾਨੂੰ ਕੋਈ ਸਿਲੰਡਰ, ਕੋਈ ਹੋਰ ਕੋਈ ਹਸਪਤਾਲ, ਕੋਈ ਬੈੱਡ, ਕੋਈ ਕਨੈਕਸ਼ਨ। ਔਰ ਇਸ ਵੇਲੇ ਹਾਲ ਇਹ ਬਣਿਆ ਹੋਇਆ ਉੱਥੇ, ਜਿਹਨੂੰ ਕਦੇ ਇੱਕ ਐਕਸਪ੍ਰੈਸ਼ਨ ਪੰਜਾਬੀ 'ਚ ਸੀ ਕਿ ਜਦੋਂ ਐਸੀ ਹਾਲਤ ਬਣ ਜਾਏ ਤੇ ਉਹ ਕਹਿੰਦੇ ਜੀ ਮਾਵਾਂ ਪੁੱਤਰ ਨਹੀਂ ਪਛਾਣਦੀਆਂ। ਸੋ ਮਤਲਬ ਇਹ ਹੁੰਦਾ ਕਿ ਇੰਨੀ ਆਪਤ ਆਪੀ ਪੈ ਜਾਂਦੀ ਹੈ ਕਿ ਉਹ ਵੀ ਫਿਕਰ ਨਹੀਂ ਹੁੰਦਾ ਕਿ ਭਾਈ ਕਿੱਥੇ ਮੇਰਾ ਪੁੱਤਰ ਹੈ। ਆਪਣੀ ਜਾਨ ਬਚਾਉਣ ਦੀ ਜਿਹੜੀ ਹੈ ਅੱਜ ਇਹ ਹੈ ਕਿ, ਔਰ ਕਿਸੇ ਨੇ ਬੜਾ ਇੱਕ ਸੋਰੋਫੁਲ ਸੀਨੇਰੀਓ ਪ੍ਰੈਜ਼ੈਂਟ ਕੀਤਾ। ਉਹਨੇ ਕਿਹਾ ਵੀ ਲਾਸ਼ ਲੱਦੀ ਹੋਈ ਹੈ, ਐਂਬੂਲੈਂਸਾਂ ਵੀ ਨਹੀਂ ਨੇ ਗੱਡੀ 'ਚ, ਉਸ ਨੂੰ ਹਸਪਤਾਲ ਦੇ ਬਾਹਰ ਖੜੇ ਹੈ ਲਾਸ਼ ਲੈ ਕੇ ਕਿ ਭਾਈ ਇਸ ਨੂੰ ਅਸੀਂ ਜਦੋਂ ਕਮੀ ਹੈ, ਅਜੇ ਆਕਸੀਜਨ ਨਹੀਂ ਲੱਗੀ ਹੋਈ, ਜਿਉਂਦਾ ਹੈ, ਸਹਿਕਦਾ ਜਿਹਨੂੰ ਕਹਿੰਦੇ ਨੇ, ਉਹ ਵੇਟ ਕਰਦੇ ਕਰਦੇ ਉਹ ਲਾਸ਼ ਬਣ ਜਾਂਦਾ ਹੈ। ਫਿਰ ਉਹ ਵੇਟ ਕਰਦੇ ਨੇ ਕਿ ਸ਼ਮਸ਼ਾਨ ਘਾਟ ਤੱਕ ਜਾਣਾ ਔਰ ਰਿਸ਼ਤੇਦਾਰ ਰੋ ਰਹੇ ਹੁੰਦੇ ਨੇ ਸ਼ਮਸ਼ਾਨ 'ਚ ਜਾ ਕੇ, ਉਸ ਤੋਂ ਵੀ ਲੰਬੀ ਲਾਈਨ ਲੱਗੀ ਹੁੰਦੀ ਹੈ ਜਿਹੜੀ ਹਸਪਤਾਲ 'ਚ ਹੈ। ਔਰ ਕਿਤੇ ਵੀ ਬੇਬਸੀ 'ਚ ਸੜਕਾਂ 'ਤੇ ਉਹ ਹੁੰਦੇ ਨੇ ਔਰ ਚਾਰ ਚਫੇਰੇ ਲੁੱਟ ਦਾ ਆਲਮ ਵੀ ਹੈ। ਔਰ ਇਹ ਗੱਲ ਇਸ ਲਈ ਵੀ ਸਮਝਣੀ ਜ਼ਰੂਰੀ ਹੈ ਕਿ ਇਹ ਨਹੀਂ ਹੈ ਕਿ ਕੋਈ ਆਕਸੀਜਨ ਜਾਂ ਦੂਸਰੀ ਕੋਈ ਐਸੀ ਕੋਈ ਐਟਮ ਬੰਬ ਹੈ ਕਿ ਜਿਹੜਾ ਬਣ ਨਹੀਂ ਸਕਦਾ ਜਾਂ ਬਣ ਨਹੀਂ ਰਿਹਾ। ਔਰ ਇਹ ਚੀਪ ਜਿਹੀ ਇੱਕ ਕਮੋਡਿਟੀ ਹੈ ਜਿਹੜੀ ਆਮ, ਜਿਹੜੀ ਉਹਦੇ ਨਾਲ ਤੁਸੀਂ ਜਿਹੜਾ ਐਪਰੇਟਸ ਦੇ ਨਾਲ ਇਹਨੂੰ ਬਣਾ ਲੈਂਦੇ ਹੋ। ਔਰ ਇਹਦੇ ਬਾਵਜੂਦ ਕਿ ਦੁਨੀਆ 'ਚ ਕੀ ਵਾਪਰ ਰਿਹਾ ਸੀ, ਵੇਰੀਐਂਟ ਉਹਦਾ ਆਇਆ, ਯੂਕੇ 'ਚ ਕੀ ਹੋਇਆ, ਸੈਕੰਡ ਵੇਵ ਦੀ ਗੱਲ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਵਾਰਨਿੰਗ, ਇਹਦੇ ਬਾਵਜੂਦ 1.5 ਮਹੀਨੇ ਪਹਿਲਾਂ ਭਾਰਤ ਦਾ ਹੈਲਥ ਮਿਨਿਸਟਰ, ਜਿਹਦੇ ਨਾਂ ਨਾਲ ਵੀ ਡਾਕਟਰ ਲੱਗਾ ਹੋਇਆ, ਹਰਸ਼ਵਰਧਨ, ਉਹ ਕਹਿ ਰਿਹਾ ਸੀ ਜੀ ਕਿ ਅਸੀਂ ਜੰਗ ਜਿੱਤ ਲਈ ਹੈ ਕੋਵਿਡ-19 ਤੇ। ਔਰ ਜਿਸ ਬੇਰਹਿਮੀ ਦੇ ਨਾਲ
ਉੱਥੇ ਉਹਨਾਂ ਨੇ ਫਿਰ ਲੋਕਾਂ ਨੂੰ ਐਕਸਪੋਜ਼ ਕੀਤਾ ਗੈਦਰਿੰਗਸ ਦੇ ਵਿੱਚ। ਉਹ ਕੁੰਭ ਕਰੋਨਾ ਹੋਏ ਜੋ ਕੁੰਭ ਦੇ ਨਾਂ ਥੱਲੇ ਕੀਤਾ, ਜੋ ਚੋਣ ਰੈਲੀਆਂ ਹੋਣ ਬੰਗਾਲ ਦੇ ਵਿੱਚ। ਅੱਜ 4 ਦਿਨ ਪਹਿਲਾਂ ਤੱਕ ਜਿਹੜਾ ਉਹ ਮੋਦੀ ਉਹ ਕਹਿ ਰਿਹਾ ਸੀ ਕਿ ਜੀ ਦੇਖੋ ਜਹਾਂ ਤੱਕ ਨਜ਼ਰ ਜਾਤੀ ਹੈ लाखों लोग नज़र आते हैं, मैं नमन करता हूँ, मैं धन्य हो गया हूँ। और ऊँ झूठ बोली जाएंगे कि जी घर दे विच भी तुसी डिस्टेंस रखो, मास्क पहन। और यही वरतारा जिस दा नतीजा। और ये जदों कोई सिस्टम कलैप्स हुंदा है एक लैवल ते नहीं हुंदा, एक तो जिन्हां दे हत्थ च पावर है वो जालम ने, और जालम दे सामने। और तुसी बिल्कुल ठीक ये शेयर जिहड़ा अज सोशल मीडिया ते भी ट्रेंड कर रहे सी, और उसने ये दस्सिया कि भाई तुसी चुनिया किहनूं है। जदों असीं सिस्टम की गल कर रहे हैं, लोगों की भीड़ अपनी थां उन्हां दी हैल्प किवें हो सकती है, किवें होए, इहदे लई भी असीं गल करांगे कि किवें इस वेले जिन्हां सिखां नूं जिहड़ा आतंकवादी, अलगाववादी, उग्रवादी बनाया होया सी, जिन्हां मुसलमानां नूं जिहादी वायरस बना के तबलीगी जमात दे निज़ामुद्दीन वाले इकट्ठ नूं जिहड़ा बदनाम करके भारत भर च मुसलमानां दे खिलाफ नफरत सी। अज वो लखनऊ दी मसीत होए, दिल्ली दीयां मसीतां होण, कानपुर होए, भारत भर दे विच उन्हां ने अपणियां मसीतां नूं कोविड हस्पतालां च कन्वर्ट कर दित्ता है। और सिखां दे हवाले नाल आज 26 जनवरी हुणे ही गुजरिया, किवें केसरी निशान साहब नूं बदनाम करदिआं इहनूं खालिस्तान और समुची सिख कौम और 170 तो ज़्यादा नौजवानों बजुर्गों को चुक के जिस दिल्ली शहर की पुलिस ने किन्ने जुल्म किए, अजे तक भी कईयां दियां जमानत नहीं हुई हैं। किवें दीप सिद्धू, लखा सिधाना जिहड़े ने बिना किसी कसूर तो कसूरवार ठहराए गए, पूरा मीडिया ट्रायल चलाया गया। उन्होंने ये भुल गया कि जी कोविड-19 के चलदे हैं भारत भर दे विच गुरुद्वारे जिहड़े ने वो सारिਆਂ ਦੇ ਲਈ लंगर तैयार करके ਥਾਂ ਥਾਂ ਹੀ ਪਹੁੰਚਾਉਂਦੇ ਸੀ। और हुण भी, और तुसी बिल्कुल असी प्रोग्राम शुरू करने तो पहला कहा कि ये भी बाबे नानक दा लंगर, ऑक्सीजन दा लंगर, जिन्होंने ईवन ये लफज मैं नहीं कह रहा क्योंकि लंगर तो साडे लई लंगर है। ये NDTV और दूसरे चैनल्स अज जदों इस खबर नूं टैलीकास्ट कर रहे हैं, और निज़ामुद्दीन दे विच इंदरपुरम दा गुरुद्वारा साहब है जिथे कि बीती रात जो मीडिया दियां रिपोर्ट्स, उन्हां दे रिपोर्टर NDTV दा दूजा ऑन द स्पॉट ने, वो कहंदे ने कि भी जिथे सिस्टम कोलैप्स होया है, रिश्तेदार दौड़ रहे ने, लोग बेबसी च ने, सड़कां ते चल रहे ने कि सिख कौम अगे आई। और इंदरपुरम दा गुरुद्वारा उस दे बाहर सड़कां जिहड़ियां ने वो हस्पताल च कन्वर्ट हो गई हैं, और सिखां ने ऑक्सीजन दा लंगर लाया। और उन्हां दे प्रबंधकां नाल इंटरव्यू कर रहे हैं क्योंकि जिहड़ा इस दे उत्ते प्रॉपर हुंदा है ऑक्सीमीटर, जिहड़ियां हदायतां ने कि जे 90 तो घटदा है तुहाडा उस ऑक्सीजन दा लैवल तो फिक्रमंदी चाहिदी है। तो हुण जदों ज्यों घट के 40-45 तक आंदा वो तो फिर डैथ वाल जा रहा हुंदा। और उन्होंने कहा भी 200 तो ज़्यादा वो पेशेंट जिन्हां दे ऑक्सीमीटर के मुताबिक वो लैवल 40 तो घट सी, उन्होंने 90 के उत्ते लिया के सारी रात वो जागते रहे। और दर्जना वलंटीयर ने, क्योंकि उही पीरीयड हुंदा है जे दम तोड़ गए अदरवाइज जो उन्होंने ऑक्सीजन मिल जाए फिर वो सरवाइव कर जाते हैं। और उन्होंने जिहड़ा वो 200 पेशेंट्स नूं एक रात दे विच सेव किया। और हाल ये और लोग पुछ रहे हैं कि भाई जे सिख एक अपने लैवल ते, और हालां कोई इंदरपुरम का कोई वड्डा कोई इतिहासक गुरुद्वारा नहीं है, कोई बहुत ये नहीं है कि उत्थे बहुत वड्डा जिवें दरबार साहब जां बंगला साहब जिथे ਲੱਖਾਂ ਕਰੋੜਾਂ ਦੀ ਜਿਹੜੀ ਹੈ ਅਦਰਵਾਈਜ਼ ਚੜਾਵਾ ਹੁੰਦਾ ਕਿ ਵੀ ਜੇ ਸਿੱਖ ਅਫੋਰਡ ਕਰ ਸਕਦੇ ਨੇ ਕਿੱਥੋਂ, ਤੇ ਤੁਹਾਨੂੰ ਕੀ ਹੋਇਆ। ਪਰ ਹਕੀਕਤ ਇਹ ਹੈ ਕਿ 2000 ਦਾ ਜਿਹੜਾ ਗੈਸ ਸਿਲੰਡਰ ਹੈ ਉਹ 50-50 ਹਜ਼ਾਰ ਦੇ ਵਿੱਚ ਬਲੈਕ ਹੋ ਰਿਹਾ। ਔਰ ਇਸ ਸਾਰੇ ਦੇ ਚੱਲਦਿਆਂ ਜੇ ਤੁਸੀਂ ਇਹ ਆਸ ਕਰੋ ਕਿ ਭਾਈ ਇਹਨਾਂ ਚੋਂ ਕੋਈ ਜਸਟਿਸ ਜਾਂ ਕੋਈ ਦੂਜੀ ਚੀਜ਼ ਨਿਕਲ ਸਕਦੀ ਹੈ, ਇਹ ਤਾਂ ਦੂਰ ਦੀ ਗੱਲ ਹੈ। ਕਿਉਂਕਿ ਜਦੋਂ ਲੋਕਾਂ ਨੇ ਚੁਣਿਆ ਸੀ, ਔਰ ਬਿਲਕੁਲ ਇਹ ਕਈ ਵਾਰ ਪੋਇਟਰੀ ਦੀ ਇਹ ਬਿਊਟੀ ਹੁੰਦੀ ਹੈ ਕਿ ਜਿਹੜੀ ਗੱਲ ਤੁਸੀਂ ਲੇਖ ਦੇ ਵਿੱਚ ਦਰਜਨਾਂ ਸਫ਼ਿਆਂ 'ਚ ਕਹਿ ਸਕਦੇ ਹੋ ਉਹ ਇੱਕ ਸ਼ੇਅਰ ਕਹਿ ਦਿੰਦਾ। ਔਰ ਤੁਸੀਂ ਬਹੁਤ ਖੂਬਸੂਰਤੀ ਨਾਲ ਸ਼ੇਅਰ ਕੋਟ ਕੀਤਾ ਕਿ ਤੁਮਨੇ ਹੀ ਚੁਣਾ ਥਾ ਉਸੇ ਕਤਲੇ ਆਮ ਕਾ
ਹੁਨਰ ਦੇਖ ਕਰ ਅੱਛਾ 2002 ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਮੋਦੀ ਨੇ ਕੀਤੀ। ਬੇਸ਼ੱਕ ਅਮਰੀਕਾ ਦੇ US ਸਰਫ ਨੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਅਮਰੀਕਾ ਆਉਣ ਤੇ ਪਾਬੰਦੀ ਲਾ ਦਿੱਤੀ, ਅਗਲੇ 12 ਸਾਲ ਉਹ ਆ ਨਹੀਂ ਸਕਿਆ। ਕੈਨੇਡਾ ਨੇ ਪਾਬੰਦੀ ਲਾਈ, ਇੰਗਲੈਂਡ ਨੇ, UK ਨੇ ਲਾਈ, ਲੇਕਿਨ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਉਹਨੂੰ ਪ੍ਰੈਜ਼ੈਂਟ ਕੀਤਾ ਕਿ ਹੁਨਰ ਹੈ ਇਹਦੇ ਕੋਲ ਬੰਦੇ ਮਾਰਨ ਦਾ। ਅੱਛਾ ਔਰ ਇਹੀ ਹੁਨਰ ਤੋਂ ਉਹ ਜਿਹੜਾ ਹਿੰਦੂ ਹਿਰਦੇ ਸਮਰਾਟ ਜਿਹਨੂੰ ਬਣਾਇਆ, ਉਹ ਫਿਰ 2014 ਤੱਕ ਪਹੁੰਚਦੇ ਆ ਦਿੱਲੀ 'ਚ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਦਾ ਹੈ। ਔਰ ਫਿਰ 2019 'ਚ 300 ਤੋਂ ਜ਼ਿਆਦਾ ਸੀਟਾਂ ਕੱਲੀਆਂ BJP ਆਪਣੇ ਸਿਰ ਤੇ ਲਿਜਾਂਦੀ ਹੈ। ਤੇ ਫਿਰ ਇਹ ਸਵਾਲ ਚੁੱਕਣਾ ਬਣਦਾ ਹੈ ਕਿ आज क्यों परेशान होते हो लाशों का ढेर देख कर। ਅੱਜ ਸ਼ਮਸ਼ਾਨ ਘਾਟ ਹੋਣ, ਗ੍ਰੇਵ ਯਾਰਡ ਹੋਣ, ਜਦੋਂ ਤਾਂ ਇਹ ਲਾਸ਼ਾਂ ਗ੍ਰੇਵ ਯਾਰਡਾਂ ਦੇ ਬਾਹਰ ਸੀ ਉਦੋਂ ਤਾਂ ਬਹੁਤਿਆਂ ਨੂੰ ਸਕੂਨ ਸੀ ਕਿ ਭਾਈ ਦੇਖੋ ਕਿਆ ਹੁਨਰ ਦਿਖਾਇਆ। ਔਰ ਇਹੀ ਮੋਦੀ ਜਦੋਂ UP ਦੇ ਵਿੱਚ ਇਸ ਕੰਨ ਪਾਟੇ ਜੋਗੀ ਆਦਿੱਤਿਆਨਾਥ ਦੇ ਲਈ ਵੋਟਾਂ ਮੰਗ ਰਿਹਾ ਸੀ, ਆਪਣੀ ਪਾਰਟੀ ਦੇ ਲਈ ਮੰਗ ਰਿਹਾ ਸੀ, ਤੇ ਉੱਥੇ ਜਾ ਕੇ ਕਹਿ ਰਿਹਾ ਸੀ ਕਿ ਭਾਈ ਦੇਖੋ ਇਹ UP ਦੀ ਸਰਕਾਰ ਜਿਹੜੀ ਹੈ ਇਹ ਕਬਰਸਤਾਨ ਨੂੰ ਤਾਂ ਥਾਂ ਦਿੰਦੀ ਹੈ, ਮੰਦਰ ਨੂੰ ਕਿਉਂ ਨਹੀਂ ਮਿਲ ਸਕਦੀ। ਸੋ ਮਤਲਬ ਈਵਨ ਮੁਰਦਿਆਂ ਦੀਆਂ ਥਾਵਾਂ ਦੇ ਉੱਤੇ ਵੀ ਗੰਦੀ ਸਿਆਸਤ ਜਿਨ੍ਹਾਂ ਨੇ ਕੀਤੀ। ਅੱਜ ਅਫਸੋਸ ਉਹੀ ਕਹਾਣੀ ਜਿਹੜੀ ਦੂਸਰਿਆਂ ਦੇ ਲਈ ਕਦੇ ਉਹਨੇ ਬਿਲਕੁਲ ਬੇਰਹਿਮੀ ਦਾ ਆਪਣਾ ਪ੍ਰਗਟਾਵਾ ਕੀਤਾ ਸੀ, ਅੱਜ ਅਸੀਂ ਉਹੀ ਪਾਠ ਦੇਖ ਰਹੇ ਹਾਂ ਕਿ 4 ਦਿਨ ਪਹਿਲਾਂ ਤੱਕ ਬਿਲਕੁਲ ਬੇਪਰਵਾਹ ਹੋ ਕੇ ਇਹ ਵੀ, ਔਰ ਇਹਦਾ ਉਹ ਜਿਹੜਾ ਹੋਮ ਮਿਨਿਸਟਰ ਜਿਹਨੂੰ ਦੂਜਾ ਅਵਤਾਰ ਬਣਾਇਆ ਹੋਇਆ, ਇਸ ਵੇਲੇ ਵਿਸ਼ਨੂੰ ਦੇ 3 ਅਵਤਾਰ ਨੇ, ਹੁਣ ਉਹ ਅਵਤਾਰ ਨਹੀਂ ਕਿ ਬਈ ਇਹ ਸ਼ਿਵਜੀ, ਵਿਸ਼ਨੂੰ, ਬ੍ਰਹਮਾ, ਇਹੀ 3 ਅਵਤਾਰ ਨੇ। ਇਹ ਮੋਦੀ ਹੈ ਤੇ ਉਹ ਗੈਂਡੇ ਦਾ ਬੱਚਾ ਅਮਿਤ ਸ਼ਾਹ ਹੈ ਤੇ ਉਹ ਕੰਨਪਾਟਾ ਗੁੰਡਾ ਯੋਗੀ ਆਦਿੱਤਿਆਨਾਥ ਹੈ। ਔਰ ਹੁਣ ਇਸ ਸਾਰੇ ਚੋਂ ਦੁਨੀਆ ਭਰ ਦੇ ਵਿੱਚ ਜਲੂਸ ਵੀ ਇਹਨਾਂ ਦਾ ਨਿਕਲ ਰਿਹਾ। ਕਿੱਥੇ ਕੁਛ ਦਿਨ ਪਹਿਲਾਂ ਤੱਕ ਇਹ ਕਿਵੇਂ ਜਿਹੜਾ ਉਹ ਡਗੇ ਦੀ ਚੋਟ ਤੇ ਕਹਿੰਦੇ ਸੀ ਕਿ ਜੀ ਹਮ ਦੁਨੀਆ ਕੋ ਵੈਕਸੀਨ ਦੇ ਰਹੇ ਹੈ, ਔਰ ਆਪਣੇ ਸੰਸਕ੍ਰਿਤ ਦੇ ਸ਼ਲੋਕ ਸੁਣਾਉਂਦਾ ਸੀ ਕਿ ਜੀ ਇਹ ਸਾਰਾ ਵਿਸ਼ਵ ਜਿਹੜਾ ਹੈ ਕੁਟੰਬ ਹੈ ਔਰ ਭਾਰਤ ਵਿਸ਼ਵ ਗੁਰੂ ਬਣ ਗਿਆ। ਹੁਣ ਅੱਜ ਹਾਲਤ ਇਹ ਹੈ ਕਿ ਅਮਰੀਕਾ ਨੇ, ਕੈਨੇਡਾ ਨੇ, UK ਨੇ 1-1 ਮਹੀਨੇ ਲਈ ਪਰਮਾਨੈਂਟ ਪਾਬੰਦੀਆਂ, ਫਲਾਈਟਸ ਦੇ ਉੱਤੇ ਪਾਬੰਦੀਆਂ, ਔਰ ਮੰਗਤਿਆਂ ਦੀ ਤਰ੍ਹਾਂ ਉਹ ਆਕਸੀਜਨ ਜਿਹੜੀ ਬਿਲਕੁਲ ਸਿੰਪਲ ਐਪਰੇਟਸ ਨਾਲ ਤਿਆਰ ਹੁੰਦੀ ਹੈ, ਹੁਣ ਰਸ਼ੀਆ ਵੀ ਜਿਹੜਾ ਉਹ ਉਹਨਾਂ ਨੂੰ ਸੈਂਡ ਕਰ ਰਿਹਾ ਹੈ, ਇੰਗਲੈਂਡ ਵੀ ਕਰ ਰਿਹਾ, ਅਮਰੀਕਾ ਨੇ ਵੀ ਆਫਰ ਕੀਤੀ ਹੈ, ਚਾਈਨਾ ਨੇ ਵੀ ਕੀਤੀ ਹੈ। ਜਿਸ ਪਾਕਿਸਤਾਨ ਨੂੰ ਜਿਹੜਾ ਡਿਮਨਾਈਜ਼ ਕੀਤਾ ਹੈ ਹਮੇਸ਼ਾ ਹੀ ਉਹਨਾਂ ਨੇ, ਉਹਨਾਂ ਦੀ ਈਦੀ ਫਾਊਂਡੇਸ਼ਨ ਨੇ ਕਿਹਾ ਕਿ ਅਸੀਂ ਰੈਡੀ 50 ਐਂਬੂਲੈਂਸਿਸ, ਸਾਰਾ ਅਮਲਾ ਫੈਲਾ ਔਰ ਉਹਨਾਂ ਦਾ ਸਾਰੇ ਖਰਚ ਅਸੀਂ ਚੁੱਕਾਂਗੇ ਔਰ ਅਸੀਂ ਤਿਆਰ ਹੈ। ਸੋ ਇਹ ਇੱਕ ਪਾਸੇ ਜਦੋਂ ਤੁਸੀਂ ਉਹ ਮਾਹੌਲ, ਔਰ ਹੁਣ ਤੱਕ ਸਾਰਾ ਉਹੀ ਮੀਡੀਆ ਜਿਹੜਾ ਲੱਗਾ ਹੋਇਆ ਸੀ ਪਾਕਿਸਤਾਨ ਨੂੰ ਡਿਮਨਾਈਜ਼ ਕਰਨ ਕਿ ਜੀ ਮੰਗਤੇ ਬਣ ਗਏ, ਹੁਣ ਇਹ ਗ੍ਰੇ ਲਿਸਟ 'ਚੋਂ ਇਹਨਾਂ ਨੂੰ ਬਲੈਕ ਲਿਸਟ 'ਚ ਪਾ ਦੇਣਾ IMF ਨੇ, ਔਰ ਇਹ ਮੁਲਕ ਵੇਚਣ ਤੇ ਆ ਗਏ ਔਰ ਵਿਕੇਗਾ ਔਰ ਫਲਾਣਾ। ਇਹ ਕਦੇ ਵੀ ਜਦੋਂ ਸਾਡੇ ਬਜ਼ੁਰਗ ਜਿਹੜੇ ਨੇ ਪੁਰਾਣੀ ਜਨਰੇਸ਼ਨ, ਉਹ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਬੱਚਿਓ ਗਰੂਰ ਨਾ ਕਰੋ, ਬਿਲਕੁਲ ਕਦੇ ਉਹ ਗੱਲ ਮੂੰਹ 'ਚੋਂ ਨਾ ਕੱਢੋ ਜਿਹੜੀ ਵਾਪਸ ਮੂੰਹ 'ਚ ਪਾਉਣੀ ਔਖੀ ਹੋਏ। ਹੁਣ ਇਹ ਗੱਲਾਂ ਦੇ ਵਿੱਚ ਵਿਜ਼ਡਮ ਆਫ ਦਾ ਏਜਿਸ ਹੈ ਕਿ ਵੀ ਤੁਸੀਂ ਅੱਜ ਕਿਸੇ ਨੂੰ ਕਹਿ ਰਹੇ ਹੋ, ਔਰ ਇਹੀ ਗੱਲ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਹਿਊਮਿਲਿਟੀ, ਕਿ ਭਾਈ ਉਹੀ ਸੁਖੀ ਰਹਿੰਦਾ ਹੈ ਜਿਹੜਾ ਮਸਕੀਨ ਹੈ, ਜਿਹੜਾ ਆਪਣੇ ਆਪ ਨੂੰ ਬਿਲਕੁਲ ਗਰੀਬੀ ਗਦਾ ਹਮਾਰੀ, ਐਰੋਗੈਂਸ ਨਹੀਂ ਹੈ, ਅਨਾ ਨਹੀਂ ਹੈ, ਹੰਕਾਰ ਨਹੀਂ ਹੈ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਕਿ ਜਿਹੜੇ ਹੰਕਾਰ ਕਰਨ ਵਾਲੇ ਨੇ ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ, ਉਹ ਹੰਕਾਰ ਹੀ ਉਹਨਾਂ ਨੂੰ ਗਾਲ ਦਿੰਦਾ ਹੈ। ਔਰ ਅੱਜ ਜਿਵੇਂ ਇਹਨਾਂ ਦਾ ਸਿਸਟਮ ਦੁਨੀਆ ਭਰ ਦੇ ਸਾਹਮਣੇ ਜੇ ਕਹਿਣਾ ਹੋਏ ਕਿ ਸਿਸਟਮ ਦੇ ਚੀਥੜੇ ਉੱਡ ਗਏ ਨੇ, ਔਰ ਇਸ ਸਾਰੇ ਦੇ ਚਲਦਿਆਂ ਕਿਵੇਂ ਜਿਹੜਾ BBC ਦੀ ਮੈਂ ਸਰਵਿਸ ਲੇਟੈਸਟ ਆਉਣ ਤੋਂ ਪਹਿਲਾਂ ਲਾਈਵ ਸਰਵਿਸ ਇਕੱਲੇ ਦਿੱਲੀ ਦੇ ਹਵਾਲੇ ਨਾਲ ਹੀ ਹੈ ਕਿ ਦਿੱਲੀ 'ਚ 24 ਘੰਟੇ ਦੇ ਵਿੱਚ 348 ਮੌਤਾਂ ਹੋਈਆਂ ਨੇ ਔਰ 24,331 ਨਵੇਂ ਕੇਸ ਆਏ ਨੇ,
ਔਰ ਇਸ ਵੇਲੇ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਨੇ, ਜ਼ਾਹਰ ਹੈ ਦਿੱਲੀ ਵੀ ਹੈ, ਯੂਪੀ ਵੀ ਹੈ, ਮਹਾਰਾਸ਼ਟਰ ਵੀ ਹੈ, ਰਾਜਸਥਾਨ ਵੀ ਬਣਦਾ ਜਾ ਰਿਹਾ ਹੈ। ਔਰ ਇਸ ਵੇਲੇ ਦਵਾਈਆਂ ਦੀ ਕਾਲਾ ਬਾਜ਼ਾਰੀ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਜਿਹੜੀ ਇੱਕ ਮੈਡੀਕੇਸ਼ਨ ਇਸ ਦੇ ਲਈ ਪਤਾ ਨਹੀਂ ਕਿੰਨੀ ਕੁ ਇਫੈਕਟਿਵ ਹੈ, ਇਨੀਸ਼ੀਅਲ ਸਟੇਜ ਤੇ ਸ਼ਾਇਦ ਥੋੜੀ ਬਹੁਤ ਹੋਏ, ਰੈਮਡੈਸਿਵੀਰ, ਅੱਛਾ, ਉਹਦੀ ਇੰਨੀ ਅਵੇਲੇਬਿਲਿਟੀ ਨਹੀਂ ਹੈ। ਬਲੈਕ ਉਹਦੀ ਇਸ ਲੈਵਲ ਤੇ, ਜੇ ਸਿਲੰਡਰ ਜਿਹੜਾ 2000 ਦਾ ਉਹ 50,000 ਚ ਵਿਕ ਸਕਦਾ ਹੈ, ਤੇ ਇਹ ਤਾਂ ਮੈਡੀਕੇਸ਼ਨ ਜਿਹੜੀ ਹੈ, ਇਹ ਕਿਹੜੀ ਉਹਦੇ ਲਈ ਉਹਨਾਂ ਨੂੰ ਟਰੱਕ ਚਾਹੀਦਾ ਕਿਤੇ ਭੇਜਣ ਲਈ, ਉਹ ਤਾਂ ਡੱਬਿਆਂ ਦੇ ਰੂਪ 'ਚ ਜਿਹੜੀ ਹੈ ਉਹਨਾਂ ਨੇ ਬਾਹਰ ਕੱਢੀ ਹੋਈ ਆ। ਔਰ ਉੱਥੇ ਜਾਓ ਹਸਪੀਟਲ 'ਚ ਕਹਿੰਦੇ ਨੇ ਅਵੇਲੇਬਲ ਨਹੀਂ ਹੈ, ਬਲੈਕ ਮਾਰਕੀਟ 'ਚ 100 ਗੁਣਾ ਜ਼ਿਆਦਾ ਕੀਮਤ ਦੇ ਨਾਲ ਜਿਹੜਾ ਉਹ ਜਿਹੜੀ ਹੈ ਉਹਦੀ ਅਵੇਲੇਬਿਲਟੀ ਹੈ। ਔਰ ਇਸ ਸਾਰੇ ਦੇ ਨਾਲ ਹੁਣ ਜਿਹੜਾ ਫਿਰ ਵੈਕਸੀਨੇਸ਼ਨ ਨੂੰ ਲੈ ਕੇ ਹੁਣ ਕਹਿ ਦਿੱਤਾ ਹੈ ਕਿ ਜੀ 18 ਸਾਲ ਤੋਂ ਉੱਪਰ ਦੇ ਸਭ ਐਲੀਜੀਬਲਸ ਨੂੰ ਦਿੱਤਾ ਜਾਏਗਾ। ਪਰ ਰਿਪੋਰਟਸ ਇਹ ਨੇ ਕਿ ਭਾਈ ਜਿੰਨੇ ਇਹਨਾਂ ਦੀ ਉਹ ਸੀਰਮ ਇੰਸਟੀਚਿਊਟ ਔਰ ਦੂਸਰੇ ਤਿਆਰ ਕਰਨ ਵਾਲੇ ਨੇ 24 ਘੰਟੇ ਵੀ ਜਿਹੜਾ ਉਹ ਕਰਨ, ਔਰ 24 ਘੰਟੇ ਕਰ ਨਹੀਂ ਸਕਦੇ ਕਿਉਂਕਿ ਜਿਹੜਾ ਸਟਾਫ ਜਾਂ ਦੂਜਾ ਉਹ ਸਾਰੇ ਹੀ ਪ੍ਰਭਾਵਿਤ ਹੋ ਰਹੇ ਨੇ, ਸਾਰੇ ਤਾਂ ਡਿੱਗ ਰਹੇ ਨੇ ਚਾਰ ਚਫੇਰੇ। ਤੇ ਜੇ ਉਹ ਵੀ ਕਰਨ ਤੇ ਅਗਲੇ 3 ਮਹੀਨੇ 'ਚ ਮੁਲਕ ਨੂੰ ਦੀ ਜਿਹੜੀ ਹੈ 60% ਦੀ ਆਬਾਦੀ ਨੂੰ ਵੀ ਵੈਕਸੀਨੇਟ ਨਹੀਂ ਕਰ ਸਕਦੇ। ਸੋ ਇਸ ਹਾਲਤ ਦੇ ਚਲਦਿਆਂ ਔਰ ਇਸ ਸਾਰੇ 'ਚ ਦਰਸ਼ਕ ਦੇਖ ਵੀ ਸਕਦੇ ਨੇ, ਕਾਫੀ ਅਸੀਂ ਇਹ ਕਹਾਂਗੇ ਕਿ ਡਿਸਕ੍ਰਿਸ਼ਨ ਪਿਕਚਰਸ ਦੇ ਮਾਮਲੇ 'ਚ ਸਾਡੇ TV 84 ਦੇ ਰਿਪੋਰਟਰ ਦਿੱਲੀ 'ਚ ਜਿਹੜੇ ਨੇ ਉਹਨਾਂ ਨੇ ਪਿਕਚਰਸ ਭੇਜੀਆਂ। ਇਹ ਬੱਚਿਆਂ ਲਈ ਵੀ ਔਰ ਕਮਜ਼ੋਰ ਦਿਲਾਂ ਨੂੰ ਵੀ ਹੋਰ ਜਿਹੜਾ ਉਹ ਖੌਫਜ਼ਦਾ ਵੀ ਕਰਦੀਆਂ ਨੇ, ਪਰ ਇਹ ਹਕੀਕਤ ਵੀ ਹੈ ਕਿ ਭਾਈ ਕਿਸ ਤੇਜ਼ੀ ਦੇ ਨਾਲ ਲੋਕਾਂ ਦਾ ਕਿੰਨਾ ਬੁਰਾ ਹਾਲ ਹੋ ਰਿਹਾ। ਔਰ ਜਿਵੇਂ PTI ਇਹਨਾਂ ਦੀ ਨਿਊਜ਼ ਏਜੰਸੀ ਹੈ, ਉਹਨਾਂ ਨੇ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ DS ਰਾਣਾ ਦੇ ਹਵਾਲੇ ਨਾਲ ਕਿਹਾ ਕਿ ਸਾਨੂੰ ਇੱਥੇ ਆਕਸੀਜਨ ਦੀ ਬਹੁਤ ਕਮੀ ਹੈ। ਔਰ ਬੇਸ਼ੱਕ ਦਾਅਵੇ ਸੈਂਟਰ ਗਵਰਨਮੈਂਟ ਔਰ ਰਾਜ ਗਵਰਨਮੈਂਟ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ, ਲੇਕਿਨ ਹਕੀਕਤ ਗਰਾਊਂਡ ਦੇ ਉੱਤੇ ਬਹੁਤ ਜਿਹੜੀ ਹੈ ਉਹ ਬਦਤਰ ਹਾਲਤ ਨੂੰ ਦੱਸ ਰਹੀ ਹੈ। ਇਸੇ ਤਰ੍ਹਾਂ ਇੱਕ ਪਾਸੇ ਇਹ ਚੱਲ ਰਿਹਾ ਹੈ ਔਰ ਕੁਦਰਤ ਵੀ ਕਈ ਵਾਰ ਸਜ਼ਾ ਦੇ ਰਹੀ ਹੁੰਦੀ ਹੈ। ਉੱਤਰਾਖੰਡ 'ਚ ਭਾਰਤ ਔਰ ਚੀਨ ਦੇ ਬਾਰਡਰ ਦੇ ਉੱਤੇ ਇੱਕ ਗਲੇਸ਼ੀਅਰ ਜਿਹੜਾ ਹੈ ਉਹ ਟੁੱਟਿਆ ਚਮੋਲੀ ਜ਼ਿਲ੍ਹੇ ਦੇ ਵਿੱਚ, ਔਰ ਉੱਥੋਂ ਦੀ ਹਕੂਮਤ ਨੇ ਜਿਹੜਾ ਇਹ ਨੀਤੀ ਘਾਟੀ ਦੇ ਵਿੱਚ ਸੁਮਨਾ ਗਲੇਸ਼ੀਅਰ ਹੈ ਔਰ ਰੈੱਡ ਅਲਰਟ ਉਹਨਾਂ ਨੇ ਜਾਰੀ ਕੀਤਾ। ਫਿਰ ਅਸੀਂ ਦੇਖ ਰਹੇ ਹਾਂ ਕਿ ਵੀ ਮੈਂ ਆਲਰੇਡੀ ਮੈਂਸ਼ਨ ਵੀ ਕੀਤਾ ਕਿ ਲਖਨਊ ਦੇ ਵਿੱਚ ਇੰਨਾ ਮਾੜਾ ਹਾਲ ਹੈ ਕਿ ਉੱਥੋਂ ਦਾ ਜਿਹੜਾ MLA ਸੁਰੇਸ਼ ਸ਼੍ਰੀਵਾਸਤਵ ਉਹ ਵੀ ਕਰੋਨਾ ਦੇ ਇਸ ਕਹਿਰ ਦੇ ਨਾਲ ਦਮ ਤੋੜ ਗਿਆ। ਔਰ ਇਹ ਜਿਹੜਾ ਉਹਨੇ ਮਰਨ ਤੋਂ ਕੁਛ ਦੇਰ ਪਹਿਲਾਂ ਹੀ ਜਦੋਂ ਦਾਖਲ ਹੋਇਆ ਸੀ ਉਹਨੇ ਕਿਹਾ ਸੀ ਕਿ ਅੱਜ ਮੇਰੀ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ ਹੈ, ਤੁਸੀਂ ਲੋਕ ਆਪਣਾ ਧਿਆਨ ਰੱਖੋ। ਸੋ ਮਤਲਬ ਇਹ ਹੈ ਕਿ ਇਹਨਾਂ ਨੇ ਜਿਹੜੀ ਲੋਕਾਂ ਪ੍ਰਤੀ ਅਣਗਹਿਲੀ ਦਿਖਾਈ ਔਰ ਹਰ ਲੈਵਲ ਦੇ ਉੱਤੇ ਸਿਸਟਮ ਟੁੱਟਾ ਹੈ। ਵੈਕਸੀਨੇਸ਼ਨ ਨਾ ਕਰ ਸਕਣਾ, ਇਹਦੇ ਬਾਵਜੂਦ ਕਿ ਇਹਨਾਂ ਨੂੰ ਹੀ ਇਹ ਕੰਟਰੈਕਟ ਵੀ ਆਕਸਫੋਰਡ ਵਾਲਾ ਮਿਲਿਆ ਸੀ ਕਿਉਂਕਿ ਆਲਰੇਡੀ ਉੱਥੇ ਵੈਕਸੀਨੇਸ਼ਨਸ ਬਣਦੀਆਂ ਨੇ ਕਾਫੀ ਦੇਰ ਤੋਂ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਆਮ ਸਪਲਾਈ, ਆਕਸੀਜਨ ਸਪਲਾਈ, ਐਂਬੂਲੈਂਸਿਸ, ਕੋਈ ਕੋਆਰਡੀਨੇਸ਼ਨ। ਹੁਣ ਇਹਨੇ ਕੱਲ ਮੋਦੀ ਨੇ 10-11 ਸਟੇਟਾਂ ਦੇ ਚੀਫ ਮਿਨਿਸਟਰਸ ਨਾਲ ਕਾਨਫਰੰਸ, ਉਹਦੇ 'ਚ ਵੀ ਝਗੜਾ ਇਹ ਹੋ ਰਿਹਾ ਕਿਉਂਕਿ ਜਦੋਂ ਕੇਜਰੀਵਾਲ ਆਪਣੀ ਪ੍ਰੈਜੈਂਟੇਸ਼ਨ ਦੇਣ ਲੱਗਾ ਉਹਨੇ ਨਾਲ ਦੀ ਨਾਲ ਲਾਈਵ ਵੀ ਕਰ ਦਿੱਤਾ ਔਰ ਮੋਦੀ ਉਹਨੂੰ ਵਿੱਚੋਂ ਟੋਕ ਕੇ ਕਹਿ ਰਿਹਾ ਜੀ ਕਿ ਇਹ ਜਿਹੜੀ ਹੈ ਮੀਟਿੰਗ ਦੀ ਕਾਰਵਾਈ ਲਾਈਵ ਨਹੀਂ ਹੋਣੀ ਚਾਹੀਦੀ। ਔਰ ਹਾਲਾਂਕਿ ਕੇਜਰੀਵਾਲ ਨੇ ਮਾਫੀ ਵੀ ਮੰਗ ਲਈ ਕਿ ਮੈਨੂੰ ਤਾਂ ਸਾਨੂੰ ਕੋਈ ਇੰਸਟਰਕਸ਼ਨ ਨਹੀਂ ਸੀ ਵੀ ਲਾਈਵ ਨਹੀਂ ਹੋ, ਪਰ ਉਹਨੂੰ ਕਹਿ ਰਿਹਾ ਕਿ ਜੀ ਮੋਦੀ ਜੀ ਕਰੋ ਕੁਛ, ਅਸੀਂ ਸੌ ਨਹੀਂ ਸਕਦੇ ਰਾਤ, ਕੁਛ ਨਹੀਂ ਹੈ ਸਾਡੇ ਕੋਲ, ਸਾਨੂੰ ਦਿਓ, ਇਹ ਲੋਕਾਂ ਦਾ ਧਿਆਨ ਕਰੋ, ਬਹੁਤ ਬੁਰਾ ਹਾਲ ਹੈ, ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਐਰੋਗੈਂਸ ਕਾਇਮ ਰਹੀ। ਔਰ ਹੁਣ ਈਵਨ ਅੱਜ ਮਮਤਾ ਬੈਨਰਜੀ ਨੇ ਵੀ ਇਸ ਦੇ ਉੱਤੇ ਕਿਹਾ ਕਿ ਵੀ ਇਹ ਨੈਗਲੀਜੈਂਸ ਆਫ ਦਾ ਸੈਂਟਰ ਹੈ ਜਿਹਦੀ ਵਜ੍ਹਾ ਕਰਕੇ ਇਹ ਸਾਰਾ ਹੋ ਰਿਹਾ। ਦਾ ਕ੍ਰਾਈਸਿਸ ਹੈਜ਼ ਟੇਕਨ ਔਨ ਸੱਚ ਏ ਸਕੇਲ because of negligence of the center, Mamata Banerjee. The BJP wanted to win Bengal at any cost. From all across the country, BJP leaders came to West Bengal, putting the entire country and West Bengal in such a critical situation. This is so unfortunate. ਹੁਣ ਕਿਉਂਕਿ ਬੰਗਾਲ ਦੇ ਵਿੱਚ ਵੀ ਕੋਵਿਡ ਦੇ ਕੇਸ ਵਧਣੇ ਸ਼ੁਰੂ ਹੋਏ ਨੇ, ਹੁਣ ਉਹੀ ਜਿਹੜੇ ਨੇ ਹਿੰਦੂਤਵੀ ਕੁੰਭ 'ਚ ਵੀ ਨਹਾ ਰਹੇ ਸੀ, ਬੰਗਾਲ 'ਚ ਵੀ ਜਿਹੜੇ ਇਹਨਾਂ ਨੇ UP ਬਿਹਾਰ ਦੇ ਜਿਹੜੇ ਇਹਨਾਂ ਦੇ ਉਸ ਕਿਸਮ ਦੇ ਗੁੰਡੇ ਨੇ ਉੱਥੇ ਭੇਜਿਆ
ਨਤੀਜੇ ਦੇ ਤੌਰ ਤੇ ਜਿੱਥੇ ਬੰਗਾਲ ਨੇ ਪਹਿਲੀ ਵੇਵ ਵੇਲੇ ਕਾਬੂ ਪਾ ਲਿਆ ਸੀ, ਪਰ ਇਸ ਸਾਰੇ ਦੇ ਨਾਲ ਹੁਣ ਜਿਹੜਾ ਬੰਗਾਲ ਦੇ ਵਿੱਚ ਵੀ ਤੇਜ਼ੀ ਦੇ ਨਾਲ ਇਹ ਚੱਲ ਰਿਹਾ। ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਮੁੰਬਈ ਦੇ ਇੱਕ ਹਸਪੀਟਲ ਦੇ ਵਿੱਚ ਕਿਵੇਂ ਜਿਹੜਾ ਇੱਕ ਐਕਸੀਡੈਂਟ ਹੋਣ ਨਾਲ ਲੀਕ ਹੋਣ ਨਾਲ ਸਿਲੰਡਰ ਮੌਤਾਂ ਹੋਈਆਂ। ਹੁਣ ਇਸੇ ਤਰ੍ਹਾਂ ਜਿਹੜਾ ਇੱਕ ਥਾਂ ਤੇ ਅੱਗ ਲੱਗਣ ਨਾਲ ਕਿੰਨੀਆਂ ਮੌਤਾਂ ਹੋਈਆਂ ਨੇ ਕਿਸੇ ਪ੍ਰੋਮੀਨੈਂਟ ਸ਼ਹਿਰ ਦੇ ਵਿੱਚ। ਔਰ ਇਸ ਸਾਰੇ ਦੇ ਨਾਲ ਜਿਹੜਾ ਹੁਣ ਦੂਸਰੇ ਇਹਨਾਂ ਦੇ ਉੱਤੇ ਤਰਸ ਖਾ ਰਹੇ ਨੇ, ਰਸ਼ੀਆ, ਯੂਰਪ ਟੂ ਡਿਸਪੈਚ ਆਕਸੀਜਨ ਐਜ਼ ਚਾਈਨਾ ਆਫਰਸ ਟੂ ਹੈਲਪ। ਔਰ ਇਹ ਇਸ ਸਾਰੇ 'ਚ ਇੰਡੀਅਨ 에ਅਰ ਫੋਰਸ ਹੁਣ ਉਸ ਮੀਟਿੰਗ ਦੇ ਵਿੱਚ ਇਹਨੇ ਕਿਹਾ ਕੇਜਰੀਵਾਲ ਨੇ ਕਿ ਜੀ ਉਹ ਜਿੱਥੇ ਹੁਣ ਹਰਿਆਣਾ ਜਿੱਥੇ ਕੁਝ ਫੈਕਟਰੀਆਂ ਨੇ ਗੁਰੂਗ੍ਰਾਮ ਔਰ ਦੂਸਰੇ ਉੱਥੋਂ ਟਰੱਕ ਨਿਕਲਦੇ ਨੇ, ਜਿਹੜਾ ਹੁੰਦਾ ਕਿ ਦਿੱਲੀ ਆਣਾ ਉੱਥੇ ਸੌਦੇਬਾਜ਼ੀ ਕੀਤੀ ਹੋਈ ਹੈ, ਬਲੈਕ ਦੇ ਵਿੱਚੋਂ ਚਲਾ ਜਾਂਦਾ ਹੈ। ਉਹਨੇ ਕਿਹਾ ਕੇਜਰੀਵਾਲ ਨੇ ਕਿ ਜੀ ਲੋਕ ਮਰ ਰਹੇ ਨੇ, ਤੁਸੀਂ ਨਹੀਂ ਹੈ ਤੇ 에ਅਰ ਫੋਰਸ ਨੂੰ ਕਹੋ ਵੀ ਜਹਾਜ਼ ਪਿਕ ਕਰਨਗੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਾਉਣ ਦੇ। ਹਾਲਾਂ ਇਹ ਦੱਸਣ ਦੇ ਲਈ ਉਹਨਾਂ ਨੇ ਕਿਹਾ ਜੀ ਅਸੀਂ ਟ੍ਰੇਨਾਂ ਮਾਰਕ ਕਰ ਦਿੱਤੀਆਂ, ਟ੍ਰੇਨਾਂ ਦਾ ਨਾਂ ਹੀ ਆਕਸੀਜਨ ਐਕਸਪ੍ਰੈਸ ਰੱਖਿਆ। ਨਾ ਹੀ ਰੱਖਣੇ ਨੇ, ਜੁਮਲੇ ਹੀ ਬੋਲਣੇ ਨੇ ਵੀ ਗੱਲ ਤਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਹੈ। ਔਰ ਇਹ ਆ ਗਿਆ ਜੀ ਡਿਪਲੋਇੰਗ ਇੰਡੀਅਨ 에ਅਰ ਫੋਰਸ ਟੂ ਰਿਡਿਊਸ ਟਰੈਵਲ ਟਾਈਮ ਫॉर ਆਕਸੀਜਨ ਸਪਲਾਈ, ਮੋਦੀ ਟੈਲ ਸੀਐਮਸ ਆਫ 11 ਹਾਈ ਬਰਡਨ ਕੋਵਿਡ ਸਟੇਟ। ਹੁਣ 11 ਸਟੇਟਾਂ ਦੇ ਵਿੱਚ ਆਲਰੇਡੀ ਵਰਸਟ ਹਾਲਤ ਦੇ ਵਿੱਚ ਇਹ ਪਹੁੰਚ ਚੁੱਕਾ ਹੈ। ਔਰ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਅੱਜ ਮੈਂ ਦੇਖ ਰਿਹਾ ਸੀ ਕਿ ਇਮਰਾਨ ਖਾਨ ਉਹਨਾਂ ਨੇ ਆਪਣੇ ਲੋਕਾਂ ਨੂੰ ਕਿਹਾ ਕਿ ਵੀਅਰ ਫੇਸ ਮਾਸਕ, ਫੋਲੋ ਕੋਵਿਡ ਗਾਈਡਲਾਈਨਸ ਔਰ ਫੇਸ ਅਨਦਰ ਲੋਕਡਾਊਨ। ਪਾਕਿਸਤਾਨ ਪ੍ਰਾਈਮ ਮਿਨਿਸਟਰ ਵਾਰਨਸ ਪੀਪਲ, ਕਿਉਂਕਿ ਜ਼ਾਹਰ ਹੈ ਜਿਵੇਂ ਅਸੀਂ ਕਿਹਾ ਵੀ ਇਹ ਜਿਹੜੀ ਵੇਰੀਐਂਟ ਹੈ ਇਹਨੇ ਕੋਈ ਵੀਜ਼ਾ ਤਾਂ ਨਹੀਂ ਲੈਣਾ ਕਿ ਭਾਈ ਇਹਨੂੰ ਇਹ ਵਾਹਗਾ ਬਾਰਡਰ ਤੇ ਡੱਕ ਲੈਣਗੇ ਕਿ ਅੱਗੇ ਨਹੀਂ ਜਾਏਗੀ। ਸੋ ਇਹ ਹੈ, ਇਹ ਤਾਂ ਹੋ ਸਕਦਾ ਪਾਕਿਸਤਾਨ 3-4 ਹਫ਼ਤੇ ਬਿਹਾਈਂਡ ਚੱਲ ਰਿਹਾ, ਪਰ ਜਦੋਂ ਇਸ ਲੈਵਲ ਦਾ ਪੈਂਡੇਮਿਕ ਹੁੰਦਾ ਤੇ ਫਿਰ ਉਹ ਰੁਕਦਾ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਨੇ ਜਿਹੜੇ ਬੈਨ ਲਾਏ ਨੇ ਉਹਦੇ 'ਚ ਅਗਲੇ 1 ਮਹੀਨੇ ਪਾਕਿਸਤਾਨ ਵੀ ਹੈ, ਉਹਦੇ 'ਚ ਅਫਗਾਨਿਸਤਾਨ ਵੀ ਹੈ, ਬੰਗਲਾਦੇਸ਼ ਵੀ ਹੈ, ਸ਼੍ਰੀਲੰਕਾ ਵੀ ਹੈ। ਔਰ ਜਿਵੇਂ ਮੈਂ ਗਾਰਡੀਅਨ ਦਾ ਹਵਾਲਾ ਦਿੱਤਾ ਸੀ ਕਿ ਉਹਨੇ ਕੋਵਿਡ ਹੈਲ ਕਿਹਾ, ਉਹਦੇ 'ਚ ਉਹਨਾਂ ਨੇ ਸ਼ੁਰੂ 'ਚ ਹੀ ਇਸ ਗੱਲ ਨੂੰ ਬੜਾ ਕਲੀਅਰ ਕੀਤਾ ਕਿ ਵੀ ਅੱਜ ਜਿਹੜਾ ਲੁਕਿੰਗ ਆਊਟ ਓਵਰ ਏ ਸੀ ਆਫ ਜੋਸਲਿੰਗ ਮਾਸਕਲੈਸ ਫੇਸਿਸ gathered at a political rally in West Bengal on Saturday, the Indian Prime Minister Modi proudly proclaimed that he had never ever seen such huge crowds. A mask was also noticeably absent from Modi's face. ਇਹ ਮੋਦੀ ਨੂੰ ਇਹ ਹੁੰਦੀ ਹੈ ਰਿਪੋਰਟਿੰਗ ਸੈਚਰਡੇ ਦੀ ਗੱਲ। ਉਹਨੇ ਕਿਹਾ ਵੀ ਇਹ ਸ਼ਨੀਚਰਵਾਰ ਲੱਖਾਂ ਲੋਕ, ਉਹਦੇ ਆਪਣੇ ਵੀ ਮਾਸਕ ਨਹੀਂ ਲੱਗੀ ਹੋਈ, ਲੱਖਾਂ ਲੋਕ ਬਿਨਾਂ ਮਾਸਕ ਤੋਂ। ਔਰ ਮੋਦੀ ਕਹਿ ਰਿਹਾ ਕਿ ਵੀ ਮੈਂ ਇੰਨੀ ਵੱਡੀ ਕਦੇ ਕਰਾਊਡ ਨਹੀਂ ਦੇਖੀ। That same day, India registered a record-breaking 234,000 new coronavirus cases and 1,341 deaths, and the numbers have kept rising since. ਹੁਣ ਇਹ ਹੈ ਕਿ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਇਨਸੈਂਸਿਟਿਵਿਟੀ ਜਾਂ ਲਾਸ਼ਾਂ ਦਾ ਹੁਨਰ ਹੈ, ਉਹਦੇ 'ਚ ਲਾਸ਼ਾਂ ਕਰਨ ਦਾ ਹੁਨਰ ਹੈ। ਇਹ ਹੁਨਰ ਤਾਂ ਨਹੀਂ ਸੀ ਕਿ ਕਿਸੇ ਨੂੰ ਲਾਸ਼ ਬਣਨ ਤੋਂ ਕਿਵੇਂ ਬਚਾਉਣਾ, ਇਹ ਤਾਂ ਸੀ ਕਿਸੇ ਜਿਉਂਦੇ ਜਾਗਦੇ ਨੂੰ ਲਾਸ਼ ਕਿਵੇਂ ਬਣਾਉਣਾ। ਸੋ ਉਹ ਪ੍ਰਾਈਮ ਮਿਨਿਸਟਰ ਹੈ, ਉਹਨੂੰ ਵੀ ਪਤਾ ਹੈ ਕਿ ਜਿਸ ਦਿਨ 2,34,000 ਨਵੇਂ ਕੇਸ ਆ ਰਹੇ ਨੇ ਔਰ 1,341 ਮੌਤਾਂ ਹੋ ਰਹੀਆਂ, ਉਹ ਲੱਖਾਂ ਲੋਕਾਂ ਦੇ ਇਕੱਠ ਦੇ ਵਿੱਚ ਬਿਨਾਂ ਮਾਸਕ ਤੋਂ ਖੜਾ ਕਹਿ ਰਿਹਾ ਵੀ ਮੈਂ ਧੰਨ ਹੋ ਗਈ ਹੈ, ਇੰਨੀ ਕਰਾਊਡ ਤਾਂ ਮੈਂ ਕਦੇ ਦੇਖੀ ਨਹੀਂ। ਸੋ ਅੱਗੇ ਇਹ ਲੰਬਾ ਚੌੜਾ ਹੈ, ਉਹਦੇ 'ਚ ਉਹਨਾਂ ਨੇ ਪੂਰੀ ਡੀਟੇਲ ਦੇ ਕੇ ਕੀਤੀ ਹੈ ਕਿ ਵੀ ਇਸ ਸਾਰੇ 'ਚੋਂ ਇਹ ਜਿਹੜੀ ਫੇਲਿਅਰ ਹੈ ਉਹ ਹਰ ਲੈਵਲ ਦੇ ਉੱਤੇ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅੱਜ ਹਾਲਤ ਇਹ ਹੈ ਕਿ ਇਹ ਜਿਹੜਾ ਵਾਇਰਸ ਹੈ, ਦਿਸ ਇਜ਼ ਮੱਚ ਮੋਰ ਐਗਰੈਸਿਵ ਐਂਡ ਮੱਚ ਮੋਰ ਇਨਫੈਕਸ਼ੀਅਸ। ਔਰ ਜਿਸ ਤੇਜ਼ੀ ਨਾਲ ਇਹ ਵਾਇਰਸ ਫੈਲਦਾ ਹੈ, ਇਨਫੈਕਸ਼ਨ ਵੀ ਜਿਹੜੀ ਪਹਿਲੇ ਨਾਲੋਂ ਮੱਚ ਮੋਰ ਹੈ, ਔਰ ਜਿਹੜੀ ਐਗਰੈਸਿਵਨੈਸ ਹੈ ਇਹਦੀ ਵਾਇਰਸ ਦੀ ਉਹ ਵੀ ਮੱਚ ਮੋਰ ਹੈ। ਨਾਓ ਇਟ ਇਜ਼ ਪੀਪਲ ਇਨ ਦੇਅਰ 20s and 30s who are coming in with very severe symptoms, and there is a lot of mortality among young people. ਇੱਕ ਉਹਦਾ ਪਾਰਟ ਹੈ ਕਿ 20 ਔਰ 30 ਸਾਲ ਜਦੋਂ ਮੈਕਸਿਮਮ ਇਮਿਊਨਿਟੀ ਹੁੰਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੇ ਭਰ ਜਵਾਨੀ ਵਾਲੀ ਜਿਹੜਾ ਸੈਕਸ਼ਨ ਹੈ ਸੁਸਾਇਟੀ ਦਾ ਉਹ ਇੰਨੀ ਤੇਜ਼ੀ ਨਾਲ ਫਲੈਟ ਹੋ ਰਿਹਾ ਤੇ ਫਿਰ ਆਉਣ ਵਾਲੇ ਦਿਨਾਂ 'ਚ ਇਹ ਬਹੁਤ ਵਰਸਟ ਹੋਣ ਜਾ ਰਿਹਾ ਹੈ। ਰੱਬ ਰਹਿਮਤ ਕਰੇ, ਪਰ ਅਲਟੀਮੇਟਲੀ ਇਹੀ ਹੈ ਕਿ ਵੀ ਜਦੋਂ ਤੁਸੀਂ ਇਸ ਕਿਸਮ ਦੇ ਹਾਕਮ ਚੁਣਦੇ ਹੋ
ਜਿਨ੍ਹਾਂ ਦੇ ਕੋਲ ਲਾਸ਼ਾਂ ਬਣਾਉਣ ਦਾ ਹੁਨਰ ਹੈ, ਉਹਨਾਂ ਨੇ ਜੋ ਫਿਰ ਇਸ ਵੇਲੇ ਉਹ ਕਰ ਰਹੇ ਨੇ, ਉਹ ਉਹਨਾਂ ਦੇ ਕੋਲ ਹੈ ਹੀ ਇਹ ਕੁਛ ਸੀ। ਤੇ ਜੇ ਤੁਸੀਂ ਇਸ ਤੇ ਇਤਬਾਰ ਕੀਤਾ ਤੇ ਹੁਣ ਘੱਟੋ ਘੱਟ ਜੇ ਇਸ ਸਾਰੇ ਚੋਂ ਸੁਸਾਇਟੀ ਜਿੰਨੀ ਵੀ ਨੁਕਸਾਨ ਕਰਾ ਕੇ ਨਿਕਲੇ, ਜੇ ਫਿਊਚਰ ਦੇ ਵਿੱਚ ਇਸ ਗੱਲ ਦੀ ਸਮਝ ਹੋਏ ਤਾਂ ਅਸੀਂ ਸਮਝਾਂਗੇ ਕਿ ਭਾਈ ਅਸੀਂ ਇਟ ਵਾਜ਼ ਏ ਵੈਰੀ ਹਾਰਡ ਲਰਨਡ ਲੈਸਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਸਥ ਨਾਲ ਲੈਣੇ ਆ ਬ੍ਰੇਕ ਤੇ ਉਹ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।